ਪੱਗੀ ਦੀ ਇੱਜ਼ਤ ਵੇਖੀ ਭਾਜੀ ਬਹੁਤ ਜ਼ਿਆਦਾ ਅਸੀਂ ਇੰਨੀ ਇੱਜ਼ਤ ਪਾਕਿਸਤਾਨ ਆ ਕੇ ਤੁਹਾਨੂੰ ਅਹਿਸਾਸ ਹੁੰਦਾ ਵੀ ਇਹ ਪਗੜੀ ਦੀ ਕਿੰਨੀ ਇੱਜ਼ਤ ਭਾਜੀ ਲੱਗਿਆ ਹੀ ਨਹੀਂ ਬਗਾਨੇ ਘਰ ਆਇਆ ਤੇ ਆਇਆ ਮੈਂ ਮੈਂ ਆਪਣੇ ਨਾਨਕੀ ਆਇਆ ਪਬਲਿਕ ਇੰਨਾ ਪਿਆਰ ਕਰਦੀ ਹੈ ਵੀ ਕੁਝ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਜਿਹੜਾ ਵੀ ਅਸੀਂ ਸ਼ਬਦ ਬੋਲ ਸਕੀਏ, ਇੰਨਾ ਪਿਆਰ ਮਿਲਿਆ ਬਚਪਨ ਵਾਲਾ ਯਾਰ ਨਾਸਰ ਮਿਲਾ ਦੇ। ਮੈਂ ਤਾਂ ਹੁਣ ਮੈਂ ਜੇ ਮੇਰਾ ਬੱਸ ਚੱਲੇ ਮੈਂ ਤਾਂ ਉਤਰਾ ਹੀ ਲਾਹੌਰ ਕਰਾਂ। ਅੱਛਾ, ਲਾਹੌਰ ਨਾਲੋਂ ਲਾਹੌਰ ਤੋਂ ਭਾਜੀ 3 ਘੰਟਿਆਂ 'ਚ ਪਿੰਡ ਚੱਲ ਜਾ ਕਰਨਾ। ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। ਜਦੋਂ ਦਾ ਇਮਰਾਨ ਖਾਨ ਸਾਹਿਬ ਨੇ ਤੇ ਸਿੱਧੂ ਸਾਹਿਬ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਨਾ, ਉਦੋਂ ਦਾ ਪਹਿਲਾਂ ਚਿਣਗ ਜੀ ਫੁੱਟੀ ਸੀ ਅੰਦਰ ਜਿੱਦਾਂ ਧੁਖਦਾ ਸੀ, ਤੇ ਹੁਣ ਪਾਕਿਸਤਾਨ ਆਉਣ ਦੇ ਜਿਹੜੇ ਵਿਚਾਰ ਸੀ ਉਹ ਭਾਂਬੜ ਬਣ ਗਏ। ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ, ਅੱਖੀਂ ਵੇਖ ਲਾਸ਼ਾਂ ਛੱਡੀ ਆਇਆ ਤਾਂ ਤਕੇਵਾ ਹੋਇਆ ਹੀ ਨਹੀਂ। ਹਾਲੇ ਚਾਹ ਸੀ ਬਈ ਬਾਗ ਵਾਲ ਸਾਡਾ ਮਰੱਬਾ ਪਿੰਡ ਦੇ ਮੋਹਨ ਸੀ। ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ। ਭਾਜੀ ਮੇਰਾ ਤਾਂ ਖਿਆਲ ਹੈ ਇੱਕ ਦਿਨ 'ਚ ਸਲਮਾਨ ਖਾਨ ਨੇ ਇੰਨੀਆਂ ਸੈਲਫੀਆਂ ਨਹੀਂ ਲਈਆਂ ਹੋਣੀਆਂ, ਪਰ ਜਦੋਂ ਉਹਨਾਂ ਨੇ ਸਰਦਾਰ ਦੇਖਦੀਆਂ ਸੀ ਨਾ ਬੱਚੀਆਂ, ਉਹ ਆ ਕੇ ਦੌੜ ਕੇ ਆ ਕੇ ਕਹਿੰਦੀਆਂ ਸੀ ਅੰਕਲ ਜੀ ਤੁਹਾਡੇ ਨਾਲ ਪਿਕਚਰ ਕਰਾਉਣੀ। ਟਰਸਟ ਲੈਵਲ ਪੱਗ ਦਾ ਮੇਰਾ ਨਹੀਂ। ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ। ਅੱਗੇ ਵੀ ਅਸੀਂ ਨਫ਼ਰਤ ਦੇ ਵਿੱਚ ਪਹਿਲਾਂ ਕੀ ਖੱਟ ਲਿਆ। ਅਸੀਂ ਪੰਜਾਬ ਦਾ ਉਜਾੜਾ ਪਹਿਲਾਂ ਕਰਾਇਆ। ਜੇ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਉਣਾ ਪੈਣਾ ਤੇ ਸਾਨੂੰ ਉਹਦੇ ਲਈ ਭਾਜੀ ਸਾਨੂੰ ਉਹਦਾ ਅੰਮ੍ਰਿਤਸਰੀਆ ਜੇ ਕੋਈ ਟੱਕਰਿਆ, ਜੇ ਕੋਈ ਹੁਸ਼ਿਆਰਪੁਰ ਟੱਕਰਿਆ, ਹੁਸ਼ਿਆਰਪੁਰ ਦਾ ਨਹੀਂ ਕੋਈ ਹੈਗਾ ਤੁਹਾਡੇ ਚੋਂ? ਹਾਂਜੀ ਉਹ ਹਾਕਾ ਮਾਰਦੇ ਇੱਧਰਲਿਆਂ ਨੂੰ ਵੀ ਤਾਂ ਗਿਆ ਜਾਣਦੀ ਉੱਧਰ। ਆ ਜਿਹੜੀਆਂ ਰੱਬ ਕਰੇ ਅਸੀਂ ਵੀ ਆ ਜਿਹੜੀਆਂ ਬਾੜਾਂ ਲੱਗੀਆਂ ਆ ਤੇ ਕਾਲੇ ਇਤਿਹਾਸ ਲਈ 15-20 ਫੁੱਟ 30 ਫੁੱਟ ਅਸੀਂ ਰੱਖ ਲਈਏ, ਬਾਕੀ ਲੈ ਜਾਣ। ਉੱਥੇ ਜਾ ਕੇ ਉਹ ਲੋਕ ਦੇਸ਼ ਜਿਹੜੇ ਸੀ ਉਹ ਹੁਣ ਉੱਥੇ ਪਾਸਪੋਰਟ ਵੀ ਨਹੀਂ ਪੁੱਛਦੇ। ਬੇਪਤ ਦੀਆਂ ਭੈਣਾਂ ਹੋਈਆਂ ਬਹੁਤ ਰੰਡੀਆਂ, ਟੁੱਟੇ ਹੋਏ ਪੰਜਾਬ ਦੇ ਤਾਂ ਪੈ ਗਈਆਂ ਵੰਡੀਆਂ। ਤੜਫਦੀ ਰੂਹ ਨੂੰ ਸਕੂਨ ਤਾਂ ਦਵਾ ਦੇ ਓਏ। ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ YouTube ਚੈਨਲ। ਪੰਜਾਬੀ ਲਹਿਰ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ 1947 ਦੀ ਵੰਡ ਨੂੰ ਲੈ ਕੇ ਲੋਕਾਂ ਦੇ ਉਹ ਵਿਛੜੇ ਲੋਕ ਜਿਹੜੇ ਆਪਸ 'ਚ ਆਪਣੇ ਪਿੰਡਾਂ ਤੋਂ, ਆਪਣੇ ਯਾਰਾਂ ਤੋਂ, ਆਪਣੇ ਦੋਸਤਾਂ ਤੋਂ ਵਿਛੜੇ, ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰੀਦੀ ਆ। ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਸਾਡੇ ਪ੍ਰੋਗਰਾਮ ਦਾ ਨਾਮ। ਉਸੇ ਪ੍ਰੋਗਰਾਮ ਨੂੰ ਲੈ ਕੇ ਅੱਜ ਤੁਹਾਡੇ ਰੂਬਰੂ ਹਾਜ਼ਰ ਹੈ। ਸਾਡੇ ਕੋਲ ਇੱਕ ਬਜ਼ੁਰਗ ਨਾਲ ਉਹਨਾਂ ਦੇ ਪੁੱਤਰ ਉਹਨਾਂ ਨੂੰ ਲੈ ਕੇ ਉਹਨਾਂ ਦਾ ਪਿੰਡ ਵਿਖਾਉਣ ਵਾਸਤੇ ਪਾਕਿਸਤਾਨ ਪਹੁੰਚੇ ਨੇ। ਉਹਨਾਂ ਨਾਲ ਅੱਜ ਦੀ ਗੱਲਬਾਤ ਕਰਨੀ ਆ। ਅੱਜ ਪਿੰਡ ਵੇਖ ਕੇ, ਜਦੋਂ ਪਿੰਡ ਆਉਣ ਤੋਂ ਪਹਿਲਾਂ ਜਾਂ ਪਿੰਡ ਵੇਖਣ ਤੋਂ ਬਾਅਦ ਹੁਣ ਉਹਨਾਂ ਦੇ ਕੀ ਅਹਿਸਾਸਾਤ ਨੇ, ਕਿਵੇਂ ਦੀ ਉਹਨਾਂ ਦੀ ਫੀਲਿੰਗਸ ਨੇ, ਪਾਕਿਸਤਾਨੀ ਆਵਾਮ ਵੱਲੋਂ ਕਿਵੇਂ ਦਾ ਪਿਆਰ ਮਿਲਿਆ, ਪਾਕਿਸਤਾਨੀ ਸਿਕਿਉਰਿਟੀ ਅਦਾਰੇ ਵੱਲੋਂ ਜਾਂ ਓਵਰਆਲ ਪਾਕਿਸਤਾਨ ਦੇ ਵਿੱਚੋਂ ਕੀ ਕੁਝ ਇਕੱਠਾ ਲੈ ਕੇ ਚੱਲੇ, ਕਿੰਨਾ ਪਿਆਰ ਲੈ ਕੇ ਚੱਲੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम, सत श्री अकाल जी। सत श्री अकाल, की हाल चाल? ठीक ठाक हो? ਸਤਿ ਸ਼੍ਰੀ ਅਕਾਲ। सेहत ठीक है? ਬਿਲਕੁਲ ਬਹੁਤ ਵਧੀਆ, ਬਹੁਤ ਖੁਸ਼ ਹਾਂ। ਨਾਂ ਕੀ ਤੁਹਾਡਾ? ਇੰਨਾ ਪਿਆਰ ਮਿਲਿਆ। ਨਾਂ ਤੁਹਾਡਾ ਕੀ ਆ? ਮੇਰਾ ਨਾਂ ਸਾਧੂ ਸਿੰਘ ਢਿੱਲੋਂ ਆ। ਸਾਧੂ ਸਿੰਘ ਢਿੱਲੋਂ। ਹਾਂਜੀ। ਤੇ ਕਿਵੇਂ ਉਮਰ ਕਿੰਨੀ ਆ? ਉਮਰ ਮੇਰੀ 84 ਸਾਲ ਆ। ਤੇ ਇੱਥੋਂ ਇਧਰੋਂ ਗਏ ਸੋ ਰਜਕੋਟ ਤੋਂ? ਰਜਕੋਟ ਤੋਂ ਗਿਆ, ਉਦੋਂ ਮੈਂ 11 ਸਾਲਾਂ ਦਾ ਸੀ। 11 ਸਾਲਾਂ ਦਾ। 11 ਹੁਣ ਆਏ ਆ ਪਹਿਲੀ ਵਾਰ। ਬਹੁਤ ਚਾਹ ਸੀ ਮਿਲਣ ਦੀ, ਤੇ ਬਹੁਤ ਪਬਲਿਕ ਇੰਨਾ ਪਿਆਰ ਕਰਦੀ ਹੈ ਵੀ ਕੁਝ ਦੱਸ ਨਹੀਂ ਸਕਦੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ ਜਿਹੜਾ ਵੀ ਅਸੀਂ ਸ਼ਬਦ ਬੋਲ ਸਕੀਏ, ਇੰਨਾ ਪਿਆਰ ਮਿਲਿਆ ਸਾਨੂੰ, ਤੇ ਬਹੁਤ ਖੁਸ਼ ਹਾਂ ਅਸੀਂ। ਸਾਡਾ ਤਾਂ ਜਾਣ ਨੂੰ ਵੀ ਇੰਡੀਆ ਨੂੰ ਜੀ ਨਹੀਂ ਕਰਦਾ ਵੀ ਇੰਨਾ ਪਿਆਰ ਕਰਦੇ ਆ। ਤੇ ਇੱਥੇ ਰਹਿ ਪੋ। ਹਾਂਜੀ, ਇੱਥੇ ਰਹਿ ਪੋ। ਜਾਣਾ ਪੈਣਾ ਭਾਜੀ, ਜਾਣਾ ਸਾਨੂੰ ਕਿਉਂਕਿ ਮਜਬੂਰੀ ਆ।
ਸਾਨੂੰ ਜਾਣਾ ਪੈਣਾ, ਟਾਈਮ ਜਿੰਨਾ ਸਾਨੂੰ ਮਿਲਿਆ ਉਨਾ ਹੀ ਰਹਿ ਸਕਦੇ ਆ। ਗੌਰਮੈਂਟਾਂ ਦਾ ਕੰਮ ਆ। ਕਿੰਨਾ ਪਿਆਰ ਮਿਲਿਆ? ਪਿਆਰ ਦਾ ਤਾਂ ਕੋਈ ਆਸ ਪਤਾ ਹੀ ਨਹੀਂ ਵੀ ਕਿੰਨਾ ਪਿਆਰ ਮਿਲਿਆ, ਅਸੀਂ ਦੱਸ ਹੀ ਨਹੀਂ ਸਕਦੇ। ਛੋਟੇ ਤੋਂ ਵੱਡੇ ਤਾਈਂ, ਬਜ਼ੁਰਗਾਂ ਤਾਈਂ, ਛੋਟੇ ਬੱਚਿਆਂ ਤੋਂ ਲਾ ਕੇ 8-10 ਸਾਲ ਦੇ ਆ ਤਾਈਂ ਬਈ ਪੁੱਛੇ ਨਹੀਂ ਸਮਝਿਓ ਬਈ ਨਜ਼ਾਰੇ ਆ ਗਏ, ਨਜ਼ਾਰੇ ਨਜ਼ਾਰੇ ਛੱਡ ਕੇ ਆ ਨਿਹਾਲ ਹੋ ਗਏ ਆ। ਅੱਛਾ, ਮੈਂ ਵੇਖਣ ਡਿਆ ਉੱਥੇ ਤੇ ਐਂ ਤੁਹਾਨੂੰ ਲੱਗਦਾ ਵੀ ਉਹ ਸਾਰਾ ਹੀ ਪਤਾ ਸੀ ਇੱਥੇ ਫਲਾਣੇ ਦਾ ਘਰ, ਇੱਥੇ ਫਲਾਣੇ ਦਾ? ਹਾਂ, ਸਾਰਾ ਦੇਖ ਕੇ ਆਏ ਆ ਘਰ ਆਪਣੇ ਜਿੰਨੇ ਸੀ। ਬਦਲੀ ਹੋ ਗਿਆ ਆ ਉਹਦਾ, ਪਰ ਸਾਨੂੰ ਪਤਾ ਸੀ। ਅਸੀਂ ਆਪਣੇ ਘਰ ਦੇਖ ਕੇ ਆਏ ਵੀ ਇੱਥੇ ਪਬਲਿਕ ਨਾਲ ਜਿੰਨੇ ਸੀ ਦੱਸਿਆ ਵੀ ਆ ਘਰ ਸਾਡੇ ਸੀਗੇ, ਆ ਫਲਾਣੇ ਦਾ ਸੀ। ਸਾਰਿਆਂ ਦੇ ਨਾਂ ਲੈ ਕੇ, ਕਿਉਂ ਸਾਡਾ ਪਿੰਡ ਬਹੁਤ ਵੱਡਾ ਸੀ, ਢਿੱਲੋਂ ਦਾ 100 ਘਰ ਸੀ ਤੇ ਸਾਰੇ ਨਾਂ ਤੇ ਹੀ ਪਛਾਣ ਹੁੰਦੇ ਸੀ ਵੀ ਅੱਲਾਂ ਪਈਆਂ ਅਸੀਂ ਉੱਥੇ। ਆ ਬੇਗੇ ਆ, ਫਲਾਣੇ ਆ, ਡੇੜੀ ਵਾਲੇ ਆ, ਜੈਲਦਾਰ ਆ, ਕੋਈ ਗ੍ਰੰਥੀਆਂ ਦੇ ਆ, ਕੋਈ ਖੱਬਿਆਂ ਦੇ ਆ, ਇੱਦਾਂ ਨਾਂ ਸੀ ਸਾਡੇ ਪਿੰਡ। ਅੱਛਾ, ਕਿੰਨਾ ਕੁ ਚਾਅ ਸੀ ਆਉਣ ਦਾ? ਆਉਣ ਦਾ ਚਾਅ ਤਾਂ ਦੱਸਿਆ ਨਹੀਂ ਜਾ ਸਕਦਾ। ਇੰਨਾ ਚਾਅ ਸੀ ਵੀ ਅਸੀਂ ਜਨਮ ਭੂਮੀ ਆਪਣੀ ਦੇਖੀਏ ਜਾ ਕੇ। ਬਹੁਤ ਮਨ ਪ੍ਰਸੰਨ ਹੋ ਗਿਆ, ਬਹੁਤ ਖੁਸ਼ ਹੋ ਗਏ ਅਸੀਂ। ਹੁਣ ਵੇਖ ਕੇ ਕਿੰਨਾ ਚਾਅ ਚੜਿਆ? ਬਹੁਤ ਜ਼ਿਆਦਾ ਦੱਸ ਨਹੀਂ ਸਕਦੇ, ਇੰਨਾ ਚਾਅ ਚੜਿਆ, ਬਹੁਤ ਜ਼ਿਆਦਾ। ਮੈਂ ਵੇਖਣ ਡਿਆ ਉਹਦੇ ਤੁਸੀਂ ਤਾਂ ਥੱਕਦੇ ਨਹੀਂ, ਭੱਜੇ ਫਿਰਦੇ। ਥੱਕਣਾ ਤਕੇਵਾ ਹੋਇਆ ਹੀ ਨਹੀਂ। ਮੈਂ ਹਾਲੇ ਚਾਅ ਸੀ ਬਈ ਨਿਆਣੇ ਬਈ ਨਾਲ ਦੇ ਤਿਆਰ ਹੋ ਗਏ, ਨਹੀਂ ਮੈਂ ਅਸੀਂ ਬਾਗ ਵਾਲ, ਸਾਡਾ ਮਰੱਬਾ ਪਿੰਡ ਦੇ ਮੋਢ ਸੀ। ਮੇਰੇ ਨਾਲ ਦੇ ਮੁੰਡੇ ਉੱਥੇ ਸ਼ਾਇਦ ਹੁੰਦੇ ਬੰਜਾਰਿਆਂ ਦੇ ਸੀ, 2 ਨੈਤ ਤੇ ਤਫਾਇਲ, ਤੇ ਸਾਰੇ ਕਾਲੇ ਹੋ ਗਏ। ਫਿਰ ਯਾਰ ਤੇ ਤੁਹਾਡਾ ਮਰ ਗਿਆ, ਫੌਤ ਹੋ ਗਿਆ ਯਾਰ ਤੁਹਾਡਾ ਬਸ਼ੀਰ। ਹਾਂਜੀ, ਉਹ ਤਾਂ ਮਰ ਗਿਆ। ਉਹਦਾ ਮੁੰਡਾ ਟੱਕਰਿਆ, ਹਸਨਦੀਨ ਦਾ ਲੜਕਾ ਸੀ। ਹਾਂ ਦੋਸਤ, ਉਹ ਵੀ ਚਾਚਾ ਸਾਡਿਆਂ ਨਾਲ ਉਸ ਜ਼ਮਾਨੇ 'ਚ ਸਾਲ ਵੱਡੇ ਛੋਟੇ ਹੋਵਾਂਗੇ ਤੇ ਕੰਮ ਕਰਦੇ ਹੁੰਦੇ ਸੀ। ਪਾਣੀ ਪੂਣੀ ਛੱਪੜ 'ਚੋਂ ਡੰਗਰਾਂ ਨੂੰ ਡਾਹ ਕੇ ਲਿਆਉਣਾ, ਜਿੱਦਾਂ ਬੰਜਾਰਿਆਂ ਦੇ ਮੁੰਡੇ ਸੀ। ਬੰਜਾਰਿਆਂ ਦੇ ਮੁੰਡੇ ਦਾ ਕੀ ਨਾ? ਇੱਕ ਨਾ ਨਾਇਤ ਸੀ, ਇੱਕ ਨਾ ਤਫਾਇਲ। ਫੇਰ ਆਪਾਂ ਲੱਭਣ ਦੀ ਕੋਸ਼ਿਸ਼ ਕਰ ਲਾਂਗੇ, ਕੋਈ ਨਹੀਂ, ਕਿਹੜਾ ਦੂਰ ਹੈ। ਮੁੜ ਕੇ ਫੇਰ ਆਵਾਂਗੇ ਅਗਲੇ ਸਾਲ ਫੇਰ ਸਹੀ। ਭਾਜੀ ਕੀ ਨਾਂ ਤੁਹਾਡਾ? ਭਾਜੀ ਮੇਰਾ ਨਾਮ ਦਲਜੀਤ ਸਿੰਘ ਢਿੱਲੋਂ, ਨਿਕਨੇਮ ਮੈਨੂੰ ਲਾਡਾ ਕਹਿ ਕੇ ਬੁਲਾਉਂਦੇ ਆ। ਮੇਰੇ ਵਾਲਦ ਸਾਹਿਬ ਮੇਰੇ ਨਾਲ ਆਏ, ਸਾਧੂ ਸਿੰਘ ਢਿੱਲੋਂ। ਸਾਡਾ ਜਲੰਧਰ ਜ਼ਿਲ੍ਹੇ 'ਚ ਪਿੰਡ ਆ ਜੀ, ਭੋਗਪੁਰ ਦੇ ਨੇੜੇ ਬਹਿਰਾਮ ਸ਼੍ਰੇਸ਼ਤਾ। ਤੇ ਸਾਡੇ ਬਜ਼ੁਰਗ ਇੱਥੋਂ ਡਿਜਕੋਟ ਤੋਂ, ਡਿਸਟ੍ਰਿਕਟ ਫੈਸਲਾਬਾਦ, ਜਿਹਦਾ ਪਹਿਲਾ ਨਾਂ ਲਾਇਲਪੁਰ ਸੀ, ਇੱਥੋਂ ਉੱਠ ਕੇ ਗਿਆ। ਹੁਣ ਮੈਂ 30 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਤੇ ਬਜ਼ੁਰਗਾਂ ਦੀ ਬਹੁਤ ਚਾਹਤ ਸੀ ਪਿੰਡ ਵੇਖਣ ਦੀ, ਪਿੰਡ ਵੇਖਣ ਦੀ, ਪਰ ਮੇਰੀ ਇਹਨਾਂ ਨਾਲੋਂ ਵੀ ਜ਼ਿਆਦਾ ਚਾਹਤ ਸੀ। ਮਤਲਬ ਮੈਨੂੰ ਇਹ ਸੀ ਵੀ ਜਿੱਥੋਂ ਸਾਡੀਆਂ ਜੜ੍ਹਾਂ ਤੁਰੀਆਂ ਅਸੀਂ ਉਸ ਪਿੰਡ ਆਈਏ। ਕੁਛ ਬੰਦਿਆਂ ਨੇ ਥੋੜਾ ਡਰਾਇਆ ਵੀ ਹਾਲਾਤ ਇਦਾਂ ਹੋ ਸਕਦੇ, ਇਦਾਂ ਹੋ ਸਕਦੇ ਆ। ਹਾਂਜੀ, ਕੋਈ ਲੱਗਾ ਤਾਂ ਨਹੀਂ ਇਦਾਂ ਦਾ? ਵੈਸੇ ਭਾਜੀ ਮੈਂ ਤਾਂ ਹੁਣ ਜੇ ਮੇਰਾ ਬੱਸ ਚੱਲੇ ਮੈਂ ਤਾਂ ਉਤਰਿਆ ਹੀ ਲਾਹੌਰ ਕਰਾਂ। ਅੱਛਾ, ਲਾਹੌਰ ਤੋਂ ਭਾਜੀ 3 ਘੰਟਿਆਂ 'ਚ ਪਿੰਡ ਚੱਲ ਜਾ ਕਰਨਾ। ਇੱਕ ਤਾਂ ਪਹਿਲਾਂ ਸਾਰਿਆਂ ਪਹਿਲੀ ਗੱਲ ਤੁਹਾਨੂੰ ਬਹੁਤ ਬਹੁਤ ਮੁਬਾਰਕ, ਤੁਸੀਂ ਆਪਣੇ ਬਜ਼ੁਰਗਾਂ ਦੀ ਖਾਹਿਸ਼ ਪੂਰੀ ਕੀਤੀ। ਮੈਂ ਕਹਿੰਦਾ ਵੀ ਮੈਂ ਇਹ ਖਾਹਿਸ਼ ਆਪਣੇ ਬਜ਼ੁਰਗਾਂ ਦੀ ਨਹੀਂ ਪੂਰੀ ਕਰ ਸਕਿਆ ਤੇ ਉੱਤੇ ਤੁਰ ਗਏ, ਰੱਬ ਕੋ ਤੁਰ ਗਏ, ਬਹੁਤ ਹੋ ਗਏ। ਤੇ ਤੁਸੀਂ ਆਪਣੇ ਬਜ਼ੁਰਗਾਂ ਦੀ ਖਾਹਿਸ਼ ਪੂਰੀ ਕੀਤੀ, ਬੜੀ ਵੱਡੀ ਗੱਲ ਹੈ। ਥੈਂਕ ਯੂ ਭਾਜੀ। ਇਹਦੇ ਤੁਹਾਨੂੰ ਵਧਾਈ ਕਿ ਤੁਸੀਂ ਉਹਨਾਂ ਦੇ ਜੀਂਦਿਆਂ ਉਹਨਾਂ ਦੇ ਚੰਗੀ ਸਿਹਤ ਤੇ ਉਹਨਾਂ ਨੂੰ ਸਾਰਾ ਘੁਮਾ ਕੇ ਲੈ ਚੱਲੇ ਜੇ। ਇਹਦੇ ਵਿੱਚ ਭਾਜੀ ਸਭ ਤੋਂ ਵੱਡਾ ਹੱਥ ਆਉਣ ਦਾ ਪਹਿਲਾਂ ਵੀ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਹਿਲਾਂ ਵੀ ਆਉਣ ਨੂੰ ਸੀ। ਪਰ ਜਦੋਂ ਦਾ ਇਮਰਾਨ ਖਾਨ ਸਾਹਿਬ ਨੇ ਅਤੇ ਸਿੱਧੂ ਸਾਹਿਬ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਨਾ, ਉਦਣ ਦਾ ਪਹਿਲਾਂ ਚਿਣਗ ਜੀ ਫੁੱਟੀ ਸੀ ਅੰਦਰ, ਜਿੱਦਾਂ ਧੁਖਦਾ ਸੀ। ਤੇ ਹੁਣ ਪਾਕਿਸਤਾਨ ਆਉਣ ਦੇ ਜਿਹੜੇ ਵਿਚਾਰ ਸੀ ਉਹ ਭਾਂਬੜ ਬਣ ਗਏ ਵੀ ਹੁਣ ਆਉਣਾ। ਇਹਦੇ ਵਿੱਚ ਮੇਰਾ ਧੰਨਵਾਦ ਕਰਨ ਦੀ ਜਗ੍ਹਾ 'ਤੇ ਮੈਂ ਆਪਣੇ ਸਿੱਧੂ ਸਾਹਿਬ ਦਾ ਤੇ ਇਮਰਾਨ ਖਾਨ ਦਾ ਬਹੁਤ ਉਹਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ। ਜੇ ਸਾਨੂੰ ਇੱਦਾਂ ਦੇ ਵਧੀਆ ਪੋਲੀਟੀਸ਼ੀਅਨ ਦੋਨਾਂ ਦੇਸ਼ਾਂ 'ਚ ਟੱਕਰ ਜਾਣ ਤੇ ਆਪਣੀ ਜਗ੍ਹਾ ਜਿਹੜੀਆਂ ਸਰਹੱਦਾਂ ਉੱਥੇ ਰਹਿਣ, ਦਰਵਾਜ਼ੇ ਲੱਗ ਜਾਣ, ਪਰ ਕੁੰਡੀਆਂ ਨਾ ਲੱਗੀਆਂ ਹੋਣ। ਤੁਹਾਨੂੰ ਵੀ ਆਪਣੇ ਬਜ਼ੁਰਗਾਂ ਨੇ ਦੱਸਿਆ ਵੀ ਆਹ ਜਦੋਂ ਦੱਸਦੇ ਸੀ ਉੱਥੇ ਦੱਸਣ ਦੇ ਸੀ ਆਹ ਸਾਡਾ ਘਰ ਸੀ, ਉਹ ਫਲਾਣੇ ਦਾ ਸੀ, ਉਹ ਫਲਾਣੇ ਦਾ ਸੀ, ਉਹ ਤੁਹਾਡੇ ਜ਼ਿਹਨ 'ਚ ਵੀ ਆਏ ਹੋਣੇ ਫਲਾਣਾ ਟੱਬਰ ਆ, ਫਲਾਣਾ ਟੱਬਰ ਆ? ਹਾਂਜੀ, ਮੈਂ ਪੁੱਛਦਾ ਸੀ ਮੈਨੂੰ ਈਵਨ ਕਿ ਤੁਸੀਂ
ਤੁਸੀਂ ਸਾਨੂੰ 2 ਜਣਿਆਂ ਨੂੰ ਦੇਖਿਆ ਜਾਂ ਸਾਡੇ ਨਾਲ 4 ਹੋਰ ਅਸੀਂ ਟੋਟਲ 6 ਜਣੇ ਸੀ, ਪਰ ਮੈਂ ਉਸ ਵੇਲੇ ਫੇਸਬੁੱਕ ਤੇ ਲਾਈਵ ਸੀ। ਮੈਨੂੰ ਹਰ ਬੰਦਾ ਪੁੱਛ ਰਿਹਾ ਸੀ ਸਾਡੇ ਘਰ ਜਾ ਕੇ ਆਓ, ਸਾਡੇ ਕੋਲ ਟਾਈਮ ਨਹੀਂ ਸੀ। ਪਰ ਜਿਹੜਾ ਵੀ ਪਿੰਡ ਤੋਂ ਮੇਰੇ ਤੋਂ ਅਸੀਂ 100 ਟੱਬਰ ਢਿੱਲੋਂ ਦਾ ਅਸੀਂ 5-6 ਪਿੰਡਾਂ ਜਾ ਕੇ ਬੈਠੇ ਹਾਂ, ਤੇ ਸਾਡੇ ਜਿਹੜੇ ਬੱਚੇ ਕਦੀ ਵੀ ਉਹ ਪਾਕਿਸਤਾਨੀ ਆਏ, ਉਹ ਕਹਿੰਦੇ ਸੀ ਵੀ ਸਾਨੂੰ ਸਾਡਾ ਘਰ ਜਾ ਕੇ ਦੇਖ ਕੇ ਆਓ, ਸਾਡਾ ਘਰ ਦੇਖ ਕੇ ਆਓ। ਇਕੱਲਾ ਮੇਰੇ 'ਚ ਹੀ ਨਹੀਂ, ਹਰੇਕ ਜਿਹੜਾ ਪੰਜਾਬੀ ਇੱਧਰੋਂ ਉੱਧਰ ਗਿਆ, ਤੇ ਇਹੀ ਮੈਨੂੰ ਇੱਥੇ ਆ ਕੇ ਮਹਿਸੂਸ ਹੋਇਆ, ਜਿਹੜਾ ਉੱਧਰੋਂ ਪੰਜਾਬੀ ਇੱਧਰ ਉੱਜੜ ਕੇ ਆਇਆ, ਉਹ ਸਾਰਿਆਂ ਦੇ ਵਿੱਚ ਇਹ ਆ ਵੀ ਇੱਕ ਵਾਰੀ ਆਪਣੀ ਜਨਮ ਭੂਮੀ ਜਾਈਏ। ਜਿਵੇਂ ਤੁਸੀਂ ਵੇਖਿਆ ਉੱਥੇ ਬਜ਼ੁਰਗ ਜਿਹੜੇ ਉਹਦਾ ਅੰਮ੍ਰਿਤਸਰ ਹੀ ਆ, ਜੇ ਕੋਈ ਟੱਕਰਿਆ, ਜੇ ਕੋਈ ਹੁਸ਼ਿਆਰਪੁਰ ਨਹੀਂ ਟੱਕਾ, ਹੁਸ਼ਿਆਰਪੁਰ ਦਾ ਨਹੀਂ ਕੋਈ ਹੈਗਾ ਤੁਹਾਡੇ 'ਚੋਂ। ਹਾਂਜੀ, ਉਹ ਹਾਕਾਂ ਮਾਰਦੇ ਇੱਧਰਲਿਆਂ ਨੂੰ ਵੀ ਤਾਂ ਗਿਆ ਜਾਣ ਦੀ ਉੱਧਰ। ਇਹ ਸਰਕਾਰਾਂ ਦੇ ਮਾਮਲਾ ਜਿਹੜੇ ਵਾ ਚਲੋ ਆਪਣੀ ਜਗ੍ਹਾ ਰਹਿਣ, ਲੇਕਿਨ ਆਉਣ ਜਾਣ ਥੋੜਾ ਜਿਹਾ ਬਜ਼ੁਰਗਾਂ ਲਈ ਖੋਲ੍ਹ ਹੋਣੀ ਚਾਹੀਦੀ। ਤੁਹਾਡਾ ਕੀ ਖਿਆਲ ਇਸ ਬਾਰੇ? ਭਾਜੀ ਜ਼ਰੂਰ, ਬਹੁਤ ਸਾਡਾ ਜਿਹੜਾ ਅਸੀਂ ਇੱਕ ਖੂਨ ਵਾ, ਵੈਸੇ ਤਾਂ ਅਸੀਂ ਸਾਰੇ ਖੂਨ ਜਿਹੜੀ ਪੂਰੀ ਮਨੁੱਖਤਾ ਹੀ ਇੱਕ ਹੀ ਆ, ਸਾਨੂੰ ਹਰੇਕ ਭੈਣ ਭਾਈ ਨੂੰ ਆਪਣਾ ਕਰਨਾ ਚਾਹੀਦਾ, ਪਰ ਫਿਰ ਵੀ ਅਸੀਂ ਕਲਚਰ ਵਾਈਜ਼ ਤੇ ਆਪਣੀ ਮਾਂ ਬੋਲੀ ਕਰਕੇ ਅਸੀਂ ਤਾਂ ਬਿਲਕੁਲ, ਸਾਡਾ ਤਾਂ ਮਾਂ ਬੋਲੀ ਤੇ ਕਲਚਰ ਹੈ। ਤੁਸੀਂ ਨਾਸਰ ਭਾਜੀ ਤੁਸੀਂ ਉੱਧਰ ਨਹੀਂ ਗਏ, ਤੇ ਇੱਥੇ ਦੀਆਂ ਬਹੁਤ ਗੱਲਾਂ ਜਿਹੜੀਆਂ ਤੁਹਾਨੂੰ ਜੇ ਅੱਖਾਂ ਬੰਨ੍ਹ ਕੇ ਬਾਘੇ ਦੇ ਪਰਲੇ ਬੰਨੇ ਛੱਡ ਦਈਏ ਤੇ ਸਾਈਨ ਉੱਥੇ ਉਰਦੂ 'ਚ ਲਾ ਦਈਏ, ਤੁਸੀਂ ਦੱਸ ਨਹੀਂ ਸਕਦੇ ਤੁਸੀਂ ਲਾਹੌਰ ਘੁੰਮਣ ਆਏ ਕਿ ਅੰਮ੍ਰਿਤਸਰ ਘੁੰਮਣ ਆਏ। ਕੋਈ ਫਰਕ ਨਹੀਂ, ਕੋਈ ਕਲਚਰ 'ਚ ਫਰਕ ਨਹੀਂ, ਸਾਰ ਪ੍ਰਾਹੁਣਚਾਰੀ ਆ। ਪਰ ਸਾਨੂੰ ਇੱਥੇ ਇਹ ਦੇਖਿਆ ਪਗੜੀ ਦੇਖ ਕੇ, ਹਾਂ ਹੋ ਸਕਦਾ ਉੱਥੇ ਤੁਹਾਨੂੰ ਇਸ ਕਰਕੇ ਨਾ ਪਛਾਣਨ ਕਿਉਂਕਿ ਤੁਸੀਂ ਬਾਲ ਕੱਟੇ ਹੋਏ ਆ, ਆਮ ਬੰਦੇ ਨੂੰ ਨਾ ਪਤਾ ਲੱਗੇ, ਪਰ ਇੱਥੇ ਜਿਹੜੀ ਪਗੜੀ ਪੱਗ ਬੱਜੀ ਦੇਖ ਕੇ ਜਿਨ੍ਹਾਂ ਬੰਦਿਆਂ ਨੇ ਤੁਹਾਡੇ ਨਾਲ ਕੰਟੈਕਟ ਹੋਇਆ, ਤੁਸੀਂ ਤਾਂ ਸਾਨੂੰ ਭਾਜੀ ਬਹੁਤ ਇੱਜ਼ਤ ਦਿੱਤੀ, ਜਾਂ ਹੋਰ ਜਿਹੜੇ ਸੱਜਣ ਮਿੱਤਰ ਆਏ ਉਹਨਾਂ ਨੇ ਬਹੁਤ ਇੱਜ਼ਤ ਦਿੱਤੀ। ਉੱਥੇ ਉਹਨਾਂ ਦਾ ਤਾਂ ਸੀ, ਉਹਨਾਂ ਨੂੰ ਪਤਾ ਸੀ, ਪਲਾਨ ਸੀ, ਪਰ ਅਸੀਂ ਇੱਦਾਂ ਦੀ ਜਗ੍ਹਾ ਵੀ ਜਿੱਥੇ ਹੋਟਲ 'ਚ ਗਏ ਆ, ਹੋਟਲ ਵਾਲਿਆਂ ਨੇ ਪਹਿਲਾਂ ਬੁਕਿੰਗ ਦੇ ਲਿਆ ਸੀ, ਔਨਲਾਈਨ ਅਸੀਂ ਪੈਸੇ ਪੇ ਕਰ ਦਿੱਤੇ, ਉਹਨਾਂ ਨੂੰ ਨਹੀਂ ਪਤਾ ਸੀ ਕੌਣ ਆਇਆ। ਪਰ ਜਦੋਂ ਅਸੀਂ ਸਵੇਰ ਨੂੰ ਜਦੋਂ ਉੱਥੋਂ ਤੁਰਨ ਲੱਗੇ ਹਾਂ, ਚਾਹ ਪਾਣੀ ਦਾ ਜਿਹੜਾ ਓਵਰਨਾਈਟ ਖਰਚਾ ਸੀ, ਉਹ ਕਹਿੰਦੇ ਨਹੀਂ ਸਰਦਾਰ ਜੀ ਤੁਹਾਡੇ ਕੋਲੋਂ ਅਸੀਂ ਖਰਚਾ ਨਹੀਂ ਲੈਣਾ। ਪਗੜੀ ਦੀ ਇੱਜ਼ਤ ਵੇਖੀ ਭਾਜੀ ਬਹੁਤ ਜ਼ਿਆਦਾ ਅਸੀਂ ਇੰਨੀ ਇੱਜ਼ਤ। ਪਾਕਿਸਤਾਨ ਆ ਕੇ ਤੁਹਾਨੂੰ ਅਹਿਸਾਸ ਹੁੰਦਾ ਵੀ ਇਹ ਪਗੜੀ ਦੀ ਕਿੰਨੀ ਇੱਜ਼ਤ ਹੈ। ਭਾਜੀ ਲੱਗਿਆ ਹੀ ਨਹੀਂ, ਬਗਾਨੇ ਘਰ ਆਏ ਆ, ਲੱਗਿਆ ਅਸੀਂ ਇੱਦਾਂ ਵੀ ਇੱਥੇ ਜਿਹੜੇ ਛੋਟੇ ਬੱਚਿਆਂ ਨਾਲ, ਅੱਜ ਸਾਡੇ ਡਿਜਕੋਟ ਦਾ ਮੈਂ ਹਾਈ ਸਕੂਲ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਜੱਫੀਆਂ ਪਾਈਆਂ, 3-4 ਉਹਨਾਂ ਦੀਆਂ ਲਾਈਨਾਂ ਇੱਕ ਉੱਪਰ ਲੱਗੀਆਂ ਹੋਈਆਂ ਸੀ, ਮਤਲਬ ਨਜ਼ਾਰਾ ਆ ਗਿਆ ਭਾਜੀ। ਇਹਦੇ ਇੱਥੇ ਦਾ ਜਿਹੜਾ ਐਕਸਪੀਰੀਅੰਸ, ਮੈਂ ਦੁਨੀਆ ਦੇ ਕਾਫੀ ਦੇਸ਼ ਘੁੰਮਿਆ, ਜੇ ਬੈਸਟ ਨਹੀਂ ਕਹੂੰਗਾ ਤੇ ਜੇ ਮੈਂ ਕਹਾਂ ਵੀ ਜੇ ਮੇਰੇ ਹੁਣ ਤੱਕ ਦੇ 2 ਦੁਨੀਆ ਦੇ ਵਿੱਚ ਸਭ ਤੋਂ ਬੈਸਟ ਟ੍ਰਿਪ, ਤੇ ਇਹ ਉਹਨਾਂ 'ਚੋਂ 2 ਦੇ ਵਿੱਚੋਂ ਇੱਕ ਇਹ ਟ੍ਰਿਪ ਹੋਊਗਾ। ਬੈਸਟ ਲੱਗਿਆ ਜੀ। ਆਪਣਾ ਕਿੰਨਾ ਪਿਆਰ ਸੋਚ ਗਿਆ, ਕਿੰਨਾ ਲੈ ਚੱਲੇ ਭਾਜੀ, ਦੱਸ ਨਹੀਂ ਸਕਦੇ ਕਿੰਨਾ ਲੈ ਕੇ ਚੱਲੇ। ਇਹ ਮੈਂ ਕਹਿਣ ਨੂੰ ਆ, ਹਾਂ ਵੀ ਗੱਲਾਂ ਕਰ ਰਿਹਾ, ਇਹ ਫੀਲ ਆ। ਜੇ ਕਿਸੇ ਨੇ ਆਉਣਾ ਆ ਇੱਥੇ ਆ ਕੇ ਦੇਖੋ, ਮੇਰੀਆਂ ਗੱਲਾਂ ਸੁਣ ਲਓ। ਅੱਛਾ, ਜਿਹੜੇ ਡਿਸਕਰੇਜ ਕਰਦੇ ਸੀ ਉਹਨਾਂ ਵਾਸਤੇ ਆ ਵੀਡੀਓ ਜਿਹੜਾ ਵਾ ਤੁਹਾਡਾ ਸੁਣਾ ਹੈ? ਨਹੀਂ, ਉਹ ਅਸਲ 'ਚ ਉਹ ਭਾਜੀ ਡਿਸਕਰੇਜ ਵੀ ਉਹਨਾਂ ਦੀ ਵੀ ਨਹੀਂ ਸੀ, ਅਸਲ 'ਚ ਐਟਮੋਸਫੀਅਰ ਇੱਦਾਂ ਦਾ ਬਣਾਇਆ ਗਿਆ, ਤੁਹਾਨੂੰ ਤੁਹਾਡੇ ਦੁਆਲੇ ਸਿਸਟਮ ਇੱਦਾਂ ਦਾ ਕੀਤਾ ਗਿਆ ਕਿ ਤੁਹਾਨੂੰ ਦਿਮਾਗੀ ਤੌਰ 'ਤੇ ਤੁਹਾਨੂੰ ਲੱਗ ਰਿਹਾ ਆ ਵੀ ਜਿੱਦਾਂ ਕਈ ਵਾਰੀ 2 ਭਰਾਵਾਂ 'ਚ ਨਹੀਂ ਹੁੰਦੀ, ਉਹੀ ਭਰਾ ਇਕੱਠੇ ਜੰਮੇ ਪਲੇ ਹੁੰਦੇ ਆ, ਗੁਆਂਢੀ ਚੱਕ ਕੇ ਤੁਹਾਨੂੰ ਇੱਕ ਦੂਜੇ ਨਾਲ ਖਿਲਾਫ ਕਰ ਦਿੰਦੇ। ਇਹੀ ਗੱਲ ਹੁਣ ਹੋ ਰਹੀ ਹੈ। ਜਿਹਨਾਂ ਨੇ ਮੈਨੂੰ ਡਿਸਕਰੇਜ ਵੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਇਹ ਟੈਨਸ਼ਨ ਨਹੀਂ ਸੀਗੀ ਵੀ ਮੈਂ ਨਾ ਜਾਵਾਂ, ਉਹ ਮੇਰੀ ਸੇਫਟੀ ਬਾਰੇ ਚੰਗਾ ਸੋਚਦੇ ਹੋਣਗੇ, ਪਰ ਹੁਣ ਉਹਨਾਂ ਨੂੰ ਇਹ ਕਹੂੰਗਾ ਵੀ ਹੁਣ ਮੇਰੇ ਨਾਲ ਚਲੋ। ਫਿਜ਼ੀਕਲੀ ਤੁਸੀਂ ਵੇਖ ਕੇ ਮੈਂ ਭਾਜੀ, ਮੈਂ ਤਾਂ ਤੁਹਾਨੂੰ ਅੱਗੇ ਕਹਿਣ ਡਿਆ। ਅੱਛਾ, ਸਿਕਿਉਰਿਟੀ ਵਾਈਜ਼ ਉਹਨਾਂ ਦੋਸਤਾਂ ਨੂੰ ਸੁਣਾ। ਸਿਕਿਉਰਿਟੀ ਵਾਈਜ਼ ਦੇਖੋ ਜੀ, ਮੈਂ ਇੰਡੀਆ ਬਾਰੇ ਤਾਂ ਨਹੀਂ ਕਹਿ ਸਕਦਾ, ਉਹਨਾਂ ਨੂੰ ਇੰਨਾ ਪਤਾ ਸੀ ਵੀ ਅਸੀਂ ਅਮਰੀਕਾ ਤੋਂ ਆਏ ਹਾਂ। ਅਸੀਂ ਉਹਨਾਂ ਨੂੰ ਜਿੱਥੇ ਬਾਰਡਰ ਤੋਂ ਲੰਘੇ ਆ, ਬਾਰਡਰ ਤੋਂ ਉਹਨਾਂ ਨੇ ਸਾਡੇ ਨੰਬਰ ਦੱਸੇ, ਇੱਕ ਨੰਬਰ ਦੱਸਿਆ ਵੀ ਅਸੀਂ ਇਸ ਨੰਬਰ 'ਤੇ ਹਾਂ, ਅਤੇ ਉਹਨਾਂ ਨੂੰ ਉਹ ਪੂਰੀ ਅਪਡੇਟ ਉਹ ਰੱਖਦੇ ਸੀ। ਸਾਨੂੰ ਕਿਸੇ ਥਾਣੇ 'ਚ ਨਹੀਂ ਜਾਣਾ ਪਿਆ, ਸਾਨੂੰ ਜਿੱਦਾਂ ਉੱਥੇ ਕਹਿੰਦੇ ਸੀ ਵੀ ਤੁਹਾਨੂੰ ਰਾਤ ਨੂੰ ਥਾਣੇ 'ਚ ਜਾਣਾ ਪੈਂਦਾ, ਉਹ ਕਹਿੰਦੇ ਤੁਹਾਡੀ ਸਿਕਿਉਰਿਟੀ ਲਈ ਤੁਸੀਂ ਜਦੋਂ ਕਿਤੇ ਜਾ ਰਹੇ ਆ ਸਾਨੂੰ ਦੱਸ ਦਿਓ ਕਿਹੜੇ ਟਾਊਨ 'ਚ ਜਾ ਰਹੇ ਆ, ਤਾਂ ਕਿ ਤੁਹਾਡੀ ਸਿਕਿਉਰਿਟੀ ਲਈ ਉਸ ਥਾਣੇ ਨੂੰ ਪਤਾ ਹੋਵੇ ਵੀ ਅਮਰੀਕਨ ਸਿਟੀਜ਼ਨ ਆ ਜਾਂ ਸਰਦਾਰ ਭਰਾ ਇੱਥੇ ਆਏ ਆ, ਜੇ ਜ਼ਰੂਰਤ ਪਵੇ ਤਾਂ ਪਹਿਲ ਦੇ ਆਧਾਰ 'ਤੇ ਉਹ ਸਾਡੀ ਹੈਲਪ ਕਰਨਗੇ। ਇਸ ਕਰਕੇ ਸਾਡਾ ਨੰਬਰ ਲੈਂਦੇ ਸੀ, ਨਾ ਕਿ ਸਾਨੂੰ ਇਸ ਕਰਕੇ ਵੀ ਸਾਨੂੰ ਗੁਲਾਮਾਂ ਵਾਲਾ ਜਾਂ ਸਾਨੂੰ ਵਿਦੇਸ਼ੀ ਵਾਲਾ ਕੋਈ ਫੀਲਿੰਗ ਨਹੀਂ ਹੋਈ ਭਾਜੀ। ਮਤਲਬ ਕਿੰਨੇ ਕੁ ਨਿਆਣਿਆਂ ਨੇ, ਬੁੱਢੀਆਂ ਨੇ, ਕੁੜੀਆਂ ਨੇ ਸੈਲਫੀਆਂ ਲਈਆਂ ਹੋਣੀਆਂ ਭਾਜੀ? ਮੇਰਾ ਤਾਂ ਖਿਆਲ ਆ ਇੱਕ ਦਿਨ 'ਚ ਸਲਮਾਨ ਖਾਨ ਨੇ ਇੰਨੀਆਂ ਸੈਲਫੀਆਂ ਨਹੀਂ ਲਈਆਂ ਹੋਣੀਆਂ। ਇੱਕ ਹੋਰ ਗੱਲ, ਇੱਥੇ ਭਾਜੀ ਇਸਲਾਮ ਦੇ ਵਿੱਚ ਬੱਚੀਆਂ
ਥੋੜਾ ਜਿਹਾ ਸਾਡੇ ਪੰਜਾਬ ਵਾਂਗੂ ਨਹੀਂ ਖੁੱਲੀਆਂ। ਪਰ ਜਦੋਂ ਉਹਨਾਂ ਨੇ ਸਰਦਾਰ ਦੇਖਦੀਆਂ ਸੀ ਨਾ ਬੱਚੀਆਂ, ਉਹ ਆ ਕੇ ਦੌੜ ਕੇ ਆ ਕੇ ਕਹਿੰਦੀਆਂ ਸੀ ਅੰਕਲ ਜੀ ਤੁਹਾਡੇ ਨਾਲ ਪਿਕਚਰ ਕਰਾਉਣੀ ਹੈ। ਟਰਸਟ ਲੈਵਲ ਪੱਗ ਦਾ ਮੇਰਾ ਨਹੀਂ ਸਾਡੇ ਵੱਡਿਆਂ ਵਡੇਰਿਆਂ ਨੇ ਜਿਹੜਾ ਪੱਗ ਦਾ ਟਰਸਟ ਬਣਾਇਆ, ਜਿਹੜਾ ਵਿਸ਼ਵਾਸ ਬੱਚਿਆਂ ਨੂੰ ਸੀ, ਤੇ ਉਧਰਲੀਆਂ ਕੁਛ ਲੋਕਾਂ ਨੇ ਜਾਂ ਇੱਧਰਲਿਆਂ ਨੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਨਵੀਂ ਜਨਰੇਸ਼ਨ ਆ, ਵੱਡੇ ਜਿਹੜੇ ਆ, ਜਿੱਦਾਂ ਮੈਂ ਬਜ਼ੁਰਗਾਂ ਦੇ ਨਾਲ ਮੈਂ ਤਾਂ ਗੱਲਾਂ ਸੁਣੀਆਂ, ਪਰ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੀਡੀਆ ਨੈਗੇਟਿਵ ਹੀ ਫੀਡ ਕਰਦਾ ਰਿਹਾ ਦੋਨੇ ਬੰਨੇ, ਉਹ ਸੋਚੋ ਵੀ ਉਹ ਬੱਚੇ ਇੰਨੇ ਪਿਆਰ ਨਾਲ ਮਿਲ ਰਹੇ ਆ, ਤੇ ਅਗਲੇ 20 ਸਾਲਾਂ ਦੇ ਵਿੱਚ ਆਉਣ ਵਾਲਾ ਭਾਜੀ ਦੋਨਾਂ ਪੰਜਾਬਾਂ ਦਾ ਭਵਿੱਖ ਬਹੁਤ ਵਧੀਆ ਹੋਊਗਾ। ਬਹੁਤ ਯਾਨੀ ਕਿ ਜਿਹੜੀ ਸਾਡੀਆਂ ਪਿਆਰ ਦਾ ਹੁਣ ਨਾਲਾ ਚੱਲਿਆ ਆ, ਇਹ ਠਾਠਾ ਮਾਰਦਾ ਦਰਿਆ ਹੋਊਗਾ ਇਨਸ਼ਾਅੱਲਾ। ਪ੍ਰਮਾਤਮਾ ਮਿਹਰ ਕਰੇ ਭਾਜੀ। ਉਹੀ ਗੱਲ, ਆਪਣੀ ਸਰਹੱਦਾਂ ਰਹਿਣ, ਲੇਕਿਨ ਇਹ ਲੋਕ ਇੱਕ ਦੂਜੇ ਨੂੰ ਮਿਲਣ ਜੁਲਣ ਜਾਣ, ਆਪਣੇ ਘਰਾਂ 'ਚ, ਆਪਣੇ ਦੋਸਤਾਂ ਨੂੰ, ਆਪਣੇ ਪਿੰਡਾਂ 'ਚ ਉੱਥੇ ਮਿਲਣ, ਕੀ ਹੋ ਚੱਲਾ ਇਹਦੇ ਨਾਲ ਭਾਜੀ? ਹੁਣ ਮੈਂ ਯੂਰਪ ਜਾ ਕੇ ਆਇਆ, ਤੁਸੀਂ ਵੀ ਜਾਂਦੇ ਆ ਯੂਰਪ। ਪਹਿਲਾਂ ਜੇ ਅੱਜ ਤੋਂ 50 ਸਾਲ ਪਹਿਲਾਂ ਯੂਰਪ ਦਾ ਦੇਖੋ, ਉਹਨਾਂ ਨੇ ਇੱਦਾਂ ਬਾਰਡਰਾਂ ਖੜੀਆਂ ਕਰਤੇ। ਜਰਮਨੀ ਚਲੇ ਜਾਓ, ਉਹਨਾਂ ਲੋਕਾਂ ਨੇ ਹੁਣ ਉਹ ਜਿਹੜੀ ਵਰਲਨ ਵਾਲੀ ਬਾਲ ਆ, ਢਾਈਓ ਆ, ਉਹ ਰੱਖੀ ਵੀ ਆ। ਉਹ ਕਾਲਾ ਇਤਿਹਾਸ ਉਹਨਾਂ ਨੇ ਉੱਥੇ ਰੱਖਿਆ ਆ। ਇਹ ਜਿਹੜੀਆਂ ਰੱਬ ਕਰੇ ਅਸੀਂ ਵੀ ਆ ਜਿਹੜੀਆਂ ਬਾੜਾਂ ਲੱਗੀਆਂ ਆ, ਇਹ ਕਾਲੇ ਇਤਿਹਾਸ ਲਈ 15-20 ਫੁੱਟ 30 ਫੁੱਟ ਅਸੀਂ ਰੱਖ ਲਈਏ, ਬਾਕੀ ਲੈ ਜਾਣ। ਉੱਥੇ ਜਾ ਕੇ ਉਹ ਲੋਕ ਦੇਸ਼ ਜਿਹੜੇ ਸੀ, ਉਹ ਹੁਣ ਉੱਥੇ ਪਾਸਪੋਰਟ ਵੀ ਨਹੀਂ ਪੁੱਛਦੇ। ਤੁਸੀਂ ਉਹਨਾਂ ਦੇਸ਼ਾਂ 'ਚ ਜਾਂਦੇ ਆ, ਇੱਕ 'ਚ ਜਾਂਦੇ ਆ, ਬਾਕੀਆਂ ਦੇ ਵਿੱਚ ਤੁਹਾਨੂੰ ਉੱਦਾਂ ਹੀ ਐਂਟਰੀ ਆ, ਕੋਈ ਪਾਸਪੋਰਟ ਨਹੀਂ ਪੁੱਛਦਾ, ਕਿਤੇ ਉਹਨਾਂ ਨੂੰ ਸ਼ੱਕ ਪਵੇ ਤਾਂ ਚੈੱਕ ਕਰਦੇ। ਅਸੀਂ ਉਹਨਾਂ ਤੋਂ ਹਮੇਸ਼ਾ ਹੀ ਇੰਡੀਆ ਪਾਕਿਸਤਾਨ ਅਸੀਂ 40-50 ਸਾਲ ਪਿੱਛੇ ਚੱਲੇ, ਅਤੇ ਸਾਨੂੰ 15-20 ਸਾਲ ਹੋ ਗਏ। ਅਤੇ ਰੱਬ ਕਰੇ ਜੇ 15-20 ਸਾਲ 'ਚ ਵੀ ਅਸੀਂ 50-40 ਸਾਲ ਵੀ ਪਿੱਛੇ ਚੱਲ ਕੇ 20 ਸਾਲ ਦੇ ਵਿੱਚ ਵੀ ਉਹਨਾਂ ਵਾਲੀ ਲੀਹ 'ਤੇ ਆ ਜਾਈਏ, ਕੰਪੀਟ ਕਰ ਲਈਏ, ਤਾਂ ਭਾਜੀ ਕੋਈ ਮਾੜਾ ਨਹੀਂ ਹੋਊਗਾ। ਸਾਡੇ ਜੀਂਦਾ ਜੀ ਹੋ ਜਾ ਤਾਂ ਜ਼ਿਆਦਾ ਵਧੀਆ, ਪਰ ਜੇ ਨਾ ਹੋਇਆ ਨਵੀਂ ਜਨਰੇਸ਼ਨ ਨੇ ਭਾਜੀ ਇਹ ਖਤਮ ਕਰ ਦੇਣੀ। ਬਿਲਕੁਲ ਨਵੀਂ ਜਿਹੜੀ ਜਨਰੇਸ਼ਨ ਆ, ਉਹ ਤਰਕ 'ਤੇ ਵਿਸ਼ਵਾਸ ਰੱਖਦੀ ਆ। ਜੇ ਜਿੰਨਾ ਮਰਜ਼ੀ ਤੁਸੀਂ ਉਹਨਾਂ ਨੂੰ ਗਲਤ ਉਹਨਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕਰੋ, ਥੋੜ੍ਹੇ ਹੱਦ ਤੱਕ ਉਹ ਸੋਚਦੇ ਆ, ਪਰ ਜਦੋਂ ਪਤਾ ਲੱਗਦਾ ਆ, ਸਾਡੇ ਜਿਹੜੇ ਭੁਲੇਖੇ ਬਹੁਤ ਆ ਕੇ ਦੂਰ ਹੋਏ। ਭੁਲੇਖਾ ਤਾਂ ਵੈਸੇ ਕੋਈ ਨਹੀਂ ਸੀ, ਪਰ ਜਿਹੜਾ ਪਿਆਰ ਮਿਲਿਆ ਭਾਜੀ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਸਾਡੇ ਬਾਹਰ ਅਮਰੀਕਾ, ਕੈਨੇਡਾ, ਹੋਰ ਵੀ ਕਿਸੇ ਵੀ ਦੇਸ਼ 'ਚ ਰਹਿੰਦੇ ਆ, ਸਾਨੂੰ ਤਾਂ ਵੈਸੇ ਵੀ ਵੀਜ਼ਾ ਲੈਣ ਲਈ ਹੁਣ ਕੋਈ ਔਖਾ ਨਹੀਂ ਹੁੰਦਾ। ਪਹਿਲਾਂ ਸਾਨੂੰ ਲੱਗਦਾ ਸੀ 6 ਵੀਕ 7 ਵੀਕ, ਹੁਣ ਤਾਂ ਮੈਂ ਅਮਰੀਕਾ ਤੋਂ ਆਇਆ ਭਾਜੀ, ਔਨਲਾਈਨ ਵੀਜ਼ਾ ਹੋਇਆ, ਅੱਧੇ ਘੰਟੇ ਦੇ ਵਿੱਚ ਮੇਰੀ ਐਪਲੀਕੇਸ਼ਨ ਪੂਰੀ ਹੋ ਗਈ ਆ। ਜੇ ਤੁਸੀਂ ਗਲਤ ਹੁੰਦੇ ਤਾਂ ਵੀ ਉਹ ਤੁਹਾਨੂੰ ਗਾਈਡ ਕਰ ਦਿੰਦੇ, ਅਤੇ 48 ਘੰਟੇ ਦੇ ਵਿੱਚ ਮੇਰਾ ਵੀਜ਼ਾ ਆ ਗਿਆ। ਅਤੇ ਸਰਵਿਸ ਅੰਬੈਸੀ ਦੀ ਇੱਦਾਂ ਸੀ, ਮੇਰੇ ਡੈਡੀ ਜੀ ਦਾ ਵੀਜ਼ਾ ਮੇਰੇ ਤੋਂ ਕਰਦੇ ਨੇ, ਪਾਸਪੋਰਟ ਨੰਬਰ ਗਲਤ ਪੈ ਗਿਆ। ਉਹਨਾਂ ਨੇ ਜਦੋਂ ਮੈਚ ਕੀਤਾ, ਅੰਬੈਸੀ 'ਚੋਂ ਸਪੈਸ਼ਲ ਮੁੰਡੇ ਦੀ ਕਾਲ ਆਈ, ਮੈਨੂੰ ਕਹਿੰਦਾ ਭਾਜੀ ਵੀ ਤੁਸੀਂ ਆਪਣੇ ਫਾਦਰ ਸਾਹਿਬ ਦਾ ਜਿਹੜਾ ਪਾਸਪੋਰਟ ਦਾ ਨੰਬਰ ਜਿਹੜਾ ਗਲਤ ਭਰਤਾ, ਮੈਂ ਹੁਣ ਤੁਹਾਡੀ ਐਪਲੀਕੇਸ਼ਨ ਲੱਗਾ ਰਿਜੈਕਟ ਕਰਨ। ਉਹਦਾ ਸਿਰਫ ਇਹ ਹੋਇਆ ਵੀ ਮੈਨੂੰ $60 ਮੁੜ ਕੇ ਦੇਣੇ ਪਏ, ਉਹ ਮੇਰੀ ਗਲਤੀ ਕਰਕੇ, ਉਹਨਾਂ ਦੀ ਗਲਤੀ ਨਹੀਂ ਸੀ। ਅਤੇ ਤੁਸੀਂ ਕਹਿੰਦਾ ਭਾਜੀ ਹੁਣ ਇਹ ਐਪਲੀਕੇਸ਼ਨ ਭਰੋ, ਮੈਂ ਤੁਹਾਡਾ ਵੀਜ਼ਾ ਇਸ਼ੂ ਕਰਕੇ ਘਰ ਨੂੰ ਜਾਵਾਂਗਾ। ਅਤੇ ਉਸ ਵੇਲੇ ਸਾਡੇ ਸ਼ਿਕਾਗੋ ਦੇ 4 ਵਜੇ ਹੋਏ ਸੀ ਸ਼ਾਮ ਦੇ, 5 ਵਜੇ 4-5 ਵਜੇ ਮੇਰਾ ਖਿਆਲ ਆ ਅੰਬੈਸੀ ਬੰਦ, ਕੌਂਸਲੇਟ ਬੰਦ ਕਰਕੇ ਚਲ ਜਾਂਦੇ। ਅਤੇ 6 ਵਜੇ ਨੂੰ ਭਾਜੀ ਮੈਨੂੰ ਈਮੇਲ 'ਚ ਵੀਜ਼ਾ ਮੇਰੇ ਕੋਲ ਆ ਗਿਆ ਸੀ। ਮਤਲਬ ਇੰਨੀ ਵਧੀਆ ਸਰਵਿਸ, ਆਸਾਨੀਆਂ ਜਿਹੜੀਆਂ ਪੈਦਾ ਹੋ ਗਈਆਂ, ਬਹੁਤ ਜ਼ਿਆਦਾ ਸਰਵਿਸ ਵੀ ਅੰਬੈਸੀਆਂ, ਪਤਾ ਲੱਗਦਾ ਵਾ ਅੰਬੈਸੀਆਂ ਵੀ ਹਾਂਜੀ ਸਰਵਿਸ ਠੀਕ ਦੇ ਰਹੀਆਂ। ਲੇਕਿਨ ਇਹਦੇ ਵਿੱਚ ਕਿਤੇ ਨਾ ਕਿਤੇ ਸ਼ਿਕਵਾ ਸਾਡੀ ਆਵਾਮ ਨੂੰ ਵੀ ਰਹਿੰਦਾ ਵਾ, ਸਾਡੇ ਅੰਬੈਸਡਰ ਜਿਹਨੇ ਉਹ ਵੀ ਸਾਡੇ ਲੋਕਾਂ ਨੂੰ ਕਿਉਂ ਨਹੀਂ ਵੀਜ਼ਾ ਦਿੰਦੇ। ਸੋ ਇਹ ਵੀ ਕਿਤੇ ਨਾ ਕਿਤੇ ਸ਼ਿਕਵਾ ਗਿਲਾ ਜਿਹੜਾ ਵਾ ਹੌਲੀ ਹੌਲੀ ਦੂਰ ਹੋਏਗਾ ਭਾਜੀ, ਕਿ ਜਿਹੜੇ ਮੁਹੱਬਤਾਂ ਵਧਣੀਆਂ। ਅੰਬੈਸੀਆਂ ਨੂੰ ਵੀ ਸੋਚਣਾ ਪਏਗਾ ਵੀ ਪਾਕਿਸਤਾਨ 'ਚ ਵੀਜ਼ਾ ਇਸ਼ੂ ਕਰ ਰਿਹਾ, ਤੇ ਅਸੀਂ ਕਿਉਂ ਨਹੀਂ ਕਰਦੇ, ਸਾਨੂੰ ਵੀ ਕਰਨੇ ਪੈਣੇ। ਜਿਹੜੇ ਭਾਜੀ ਆਵਾਮ ਦਾ ਪਿਆਰ ਵਧਣਾ ਹੋਊਗਾ, ਕਿਉਂਕਿ ਜ਼ਿਆਦਾ ਚਿਰ ਨਫ਼ਰਤ ਨਹੀਂ ਚੱਲਣੀ। ਅੱਗੇ ਵੀ ਅਸੀਂ ਨਫ਼ਰਤ ਦੇ ਵਿੱਚ ਪਹਿਲਾਂ ਕੀ ਖੱਟ ਲਿਆ, ਅਸੀਂ ਪੰਜਾਬ ਦਾ ਉਜਾੜਾ ਪਹਿਲਾਂ ਕਰਾਇਆ। ਜੇ ਪੰਜਾਬ ਨੂੰ ਲੀਹਾਂ 'ਤੇ ਲੈ ਕੇ ਆਉਣਾ ਪੈਣਾ, ਅਤੇ ਸਾਨੂੰ ਉਹਦੇ ਲਈ ਭਾਜੀ ਸਾਨੂੰ ਸ਼ਿਕਵੇ ਗਿਲੇ ਭੁੱਲਣੇ ਪੈਣੇ। ਹਾਂ, ਸ਼ਿਕਵੇ ਗਿਲੇ ਜੇ ਕਰਨੇ ਹੋਏ, ਸ਼ਿਕਵੇ ਗਿਲੇ ਉਦੋਂ ਕਰਾਂਗੇ, ਗਲ ਲਾ ਕੇ ਕਰਾਂਗੇ ਜਿੱਦਣ ਮੈਨੂੰ ਜਿੱਦਾਂ ਇੱਦਾਂ ਮੈਂ ਇੱਥੇ ਆਇਆ ਮੈਂ ਆਪਣੇ ਨਾਨਕੀ ਆਇਆ 10-15 ਦਿਨ ਰਹੇ, ਉਦੋਂ ਬਾਅਦ ਫਿਰ ਸ਼ਿਕਵੇ ਗਿਲੇ ਕਰਾਂਗੇ। 1-2 ਦਿਨ 'ਚ ਸ਼ਿਕਵੇ ਗਿਲੇ ਨਹੀਂ, ਨਾ ਹੀ ਹੁਣ ਸ਼ਿਕਵੇ ਗਿਲਿਆਂ ਦਾ ਹਾਲੇ ਸਾਡੇ ਕੋਲ ਟਾਈਮ ਆ। ਹਾਲੇ ਤਾਂ ਜਿਹੜੀਆਂ ਸਾਡੀਆਂ ਟੁੱਟੀਆਂ ਉਹਨਾਂ ਨੂੰ ਗੰਢਣ ਦਾ ਟਾਈਮ ਆ ਜੀ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਮੌਕਾ ਦਿੱਤਾ, ਸਾਡੇ ਕੋਲ ਪਾਕਿਸਤਾਨ ਪੁੱਜੇ,
ਜੇ ਕੋਈ ਫਿਰ ਵੀ ਗਲਤੀ ਕੁਤਾਈ ਹੋਵੇ ਤਾਂ ਸਾਰਿਆਂ ਨੂੰ ਮੈਂ ਮਦਦ ਕਰਾਂਗਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਨਹੀਂ ਭਾਜੀ ਹੋਵੇ। ਨਹੀਂ, ਅਸੀਂ ਤੁਸੀਂ ਨਹੀਂ ਸਾਡਾ ਧੰਨਵਾਦ ਕਰਨਾ ਬਣਦਾ। ਇੱਕ ਤਾਂ ਤੁਸੀਂ ਆਪਣੇ ਬਿਜੀ ਸਕੇਜੂਲ 'ਚੋਂ ਤੁਸੀਂ ਸਾਡੇ ਨਾਲ ਗਏ, ਸਾਡੇ ਨਾਲ ਪਿੰਡ, ਤੇ ਦੂਸਰਾ ਬਾਕੀ ਸਾਰੇ ਪਾਕਿਸਤਾਨੀ ਭਰਾਵਾਂ ਦਾ, ਭੈਣਾਂ ਦਾ, ਬੱਚੀਆਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਬਖਸ਼ਿਆ, ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਕਿਉਂਕਿ ਅਸੀਂ ਮੁੜ ਕੇ ਵੀ ਆਵਾਂਗਾ। ਮੈਂ ਇਨਸ਼ਾਅੱਲਾ ਹਰ ਸਾਲ ਜਾਂ 1 ਸਾਲ ਬਾਅਦ ਨਹੀਂ ਤਾਂ 2 ਸਾਲ ਬਾਅਦ ਮੈਂ ਇੰਡੀਆ ਹਰ ਸਾਲ ਆਉਂਦਾ। ਜੇ ਤਾਂ ਮੈਨੂੰ ਡਬਲ ਵੀਜ਼ਾ ਮਿਲਣਾ ਪਿਆ ਤਾਂ ਮੈਂ ਹਰੇਕ ਸਾਲ ਹੀ ਪਾਕਿਸਤਾਨ ਉਤਰਾਂਗਾ। ਇੱਕ ਸਵਾਲ, ਹੁਣ ਪਹੁੰਚੇ ਪਾਕਿਸਤਾਨ, ਹਾਂਜੀ DGP ਦਿਨਕਰ ਗੁਪਤਾ, ਹਾਂਜੀ, ਉਹ ਕਹਿੰਦਾ ਵੀ ਜਿਹੜਾ ਪਾਕਿਸਤਾਨ ਗਿਆ ਉਹ ਅੱਤਵਾਦੀ ਬਣ ਕੇ ਮੁੜਦਾ। ਹੁਣ ਮੈਂ ਵੇਖਣ ਡਿਆ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ, ਹਾਂਜੀ, ਆਉਂਦਾ ਵੀ ਜੇ ਗੁਰੂ ਦੇ ਦਰ ਤੇ ਆ ਕੇ ਸਾਨੂੰ ਉੱਥੇ ਆਉਣ ਤੇ ਸਾਨੂੰ ਕੋਈ ਦਹਿਸ਼ਤਗਰਦ ਕਹਿੰਦਾ ਤੇ ਅਸੀਂ ਹਾਂ ਮੈਂ ਦਹਿਸ਼ਤਗਰਦ ਹੈ। ਇੱਕ ਹੋਰ ਗੱਲ ਭਾਜੀ, ਜੇ ਕੋਈ ਬਿਆਨ ਦਿੰਦਾ ਹੋ ਸਕਦਾ ਬੰਦਾ ਸੋਚੇ ਇੱਦਾਂ ਆ। ਹੁਣ ਜਦੋਂ ਉਹਦੇ ਨਾਲ ਉਧਰਲੇ ਪੰਜਾਬੀਆਂ ਦਾ ਵੀ ਜ਼ਿਆਦਾ ਜ਼ੋਰ ਲੱਗਣਾ ਵੀ ਮੈਂ ਉਧਰ ਜਾ ਕੇ ਆਉਣਾ ਤੇ ਮੈਂ ਆ ਕੇ ਦੱਸਣਾ ਮੈਂ ਅੱਤਵਾਦੀ ਨਹੀਂ ਬਣਿਆ। ਹੁਣ ਦੱਸਣਾ ਜਾ ਕੇ ਆ ਭਾਜੀ ਸਾਹਮਣੇ ਆ। ਮੈਂ ਕਿਹੜਾ ਲੋਕੇ ਕਿਤੇ ਕਹਿ ਰਿਹਾ, ਸੋਸ਼ਲ ਮੀਡੀਆ ਤੇ ਆ। ਜੇ ਮੈਂ ਤਾਂ ਉਹਨਾਂ ਨੂੰ DGP ਸਾਹਿਬ ਨੂੰ ਜਾਂ ਕਿਸੇ ਨੂੰ ਵੀ ਨਹੀਂ ਮਿਲ ਸਕਦਾ, ਪਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੇਖਣਾ, ਉਹਨਾਂ ਨੂੰ ਪਤਾ ਲੱਗਣਾ ਮੈਂ ਅੱਤਵਾਦੀ ਨਹੀਂ ਬਣ ਕੇ ਆਇਆ। ਬਾਕੀਆਂ ਨੇ ਵੀ ਆਉਣਾ। ਜਿੰਨਾ ਕਿਸੇ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ, ਜੇ ਬਾਲ ਜਿੰਨੀ ਜ਼ੋਰ ਨਾਲ ਥੱਲੇ ਮਾਰੋਗੇ, ਇਹ ਤਾਂ ਕੁਦਰਤੀ ਅਸੂਲ ਆ, ਉਸ ਤੋਂ ਜ਼ਿਆਦਾ ਸਪੀਡ ਨਾਲ ਵਾਪਸ ਆਏਗੀ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਸਾਨੂੰ ਇੱਥੇ ਆਉਣ ਦਾ, ਸਾਨੂੰ ਖਿਦਮਤ ਕਰਨ ਦਾ ਮੌਕਾ ਦੇਣ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਪੂਰੀ ਦੁਨੀਆ ਤੱਕ ਤੁਹਾਡੇ ਜਿਹੜਾ ਯਾਰ ਬੇਲੀ ਆ, ਤੁਹਾਡਾ ਜਿਹੜਾ ਸਰਕਲ, ਉਹਦੇ 'ਚ ਜਾ ਕੇ ਇਕੱਲੇ ਨੂੰ ਦੱਸਣਾ ਵੀ ਪਾਕਿਸਤਾਨ ਕਿਵੇਂ ਦਾ ਪਾਇਆ, ਕਿੰਨਾ ਪਿਆਰ ਮਿਲਿਆ। ਭਾਜੀ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ, ਮੈਂ ਪਹਿਲਾਂ ਹੀ ਕਰ ਰਿਹਾ, ਦੱਸਾਂਗੇ। ਤਾਂ ਕਿ ਕੋਸ਼ਿਸ਼ ਇਹ ਹੈ ਢਿੱਲੋਂ ਸਾਹਿਬ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਣ, ਇੱਕ ਦੂਜੇ ਨਾਲ ਮਿਲਣ ਯਾਰ। ਸਾਰੀ ਦੁਨੀਆ ਜਿਵੇਂ ਇੱਕ ਦੂਜੇ ਵੱਲ ਜਾਂਦੀ ਆ, ਬਰਲਨ ਦੀ ਦੀਵਾਰ ਡਿੱਗ ਗਈ, ਅਮਰੀਕਾ ਕੈਨੇਡਾ ਇੱਕ, ਅਸੀਂ ਕਿਉਂ ਨਹੀਂ ਜਾ ਸਕਦੇ? ਅਸੀਂ ਤਾਂ ਖੂਨ ਇੱਕੋ ਜਿਹੇ ਆ, ਇੱਕੋ ਜਿਹਾ ਸਾਡਾ ਕਲਚਰ ਹੈ। ਇੱਕ ਮੈਂ ਹੁਣ ਭਾਜੀ ਤੁਹਾਡੀ ਸਿਫਤ ਨਹੀਂ ਕਰ ਰਿਹਾ, ਆਪਾਂ ਹੁਣ ਪ੍ਰੋਗਰਾਮ ਖਤਮ ਵੀ ਕਰਨਾ, ਤੁਸੀਂ ਟਾਈਮ ਵੀ ਹੋ ਗਿਆ, ਲੇਟ ਹੋ ਗਿਆ। ਤੁਹਾਡੀ ਸਭ ਤੋਂ ਵੱਡੀ ਖਾਸੀਅਤ ਇਹ ਸੀ, ਜਦੋਂ ਆਪਾਂ ਵਾਪਸ ਕਿਤੇ ਆਉਂਦੇ ਨਾ, ਆਪਣੇ ਰਿਸ਼ਤੇਦਾਰਾਂ ਨੂੰ ਵੀ ਕਾਲ ਕਰਦੇ ਆ, ਉਹ ਕਹਿੰਦਾ ਭਾਈ ਮੇਰੇ ਕੋਲੇ ਟਾਈਮ ਨਹੀਂ, ਜਾਂ ਮੈਨੂੰ ਇੰਨੇ ਵਜੇ ਮੈਂ ਫ੍ਰੀ ਹੋਣਾ ਉਨੇ ਵਜੇ। ਤਾਂ ਤੁਸੀਂ ਬਿਜ਼ਨਸਮੈਨ ਹੁੰਦੇ ਹੋਏ, ਤੁਹਾਡਾ ਇੰਨੀ ਸ਼ਹਿਰਾਂ ਦੇ ਵਿੱਚ ਬਿਜ਼ਨਸ ਫੈਲਿਆ ਹੋਣ ਦੀ ਜਗ੍ਹਾ 'ਤੇ ਤੁਸੀਂ ਇਹ ਕਿਹਾ ਵੀ ਤੁਸੀਂ ਦੱਸੋ ਕਿੰਨੇ ਵਜੇ ਆ। ਅਤੇ ਮੋਸਟਲੀ ਇਹ ਹੋਣਾ ਸੀ ਵੀ ਅਸੀਂ ਵੇਟ ਕਰ ਰਹੇ ਨਾਸਰ ਭਾਈ ਦੀ, ਅਤੇ ਜਦੋਂ ਅਸੀਂ ਉੱਥੇ ਪਹੁੰਚਿਆ ਜੀ, ਨਾਸਰ ਭਾਜੀ 15-20 ਮਿੰਟ ਪਹਿਲਾਂ ਰੋਡ ਦੇ ਸਾਈਡ 'ਤੇ ਖੜ੍ਹ ਕੇ ਤੁਸੀਂ ਜਦੋਂ ਸਾਡੀ ਵੇਟ ਕਰ ਰਹੇ ਸੀ ਨਾ, ਉਹਦੇ ਨਾਲ ਸਾਡਾ ਮਾਣ ਵੱਧ ਗਿਆ ਭਾਜੀ। ਇਹ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਟਾਈਮ ਦਿੰਦੇ ਆ। ਤੁਸੀਂ ਹੋ ਸਕਦਾ ਤੁਹਾਨੂੰ ਇਹਦੇ ਬਾਰੇ ਨਾ ਆਈਡੀਆ ਹੋਵੇ, ਫੇਸਬੁੱਕ ਤੋਂ, YouTube ਤੋਂ ਤੁਹਾਨੂੰ ਪਤਾ ਤਾਂ ਲੱਗਦਾ ਆ, ਪਰ ਜਿੰਨਾ ਕੁ ਪਿਆਰ ਤੁਹਾਨੂੰ ਪੰਜਾਬੀ ਕਰਦੇ ਆ, ਕਿਉਂਕਿ ਤੁਸੀਂ ਬਗੈਰ ਕਿਸੇ ਮਤਲਬ ਤੋਂ ਜਿਹੜਾ ਬੀੜਾ ਚੁੱਕਿਆ, ਬਿਜ਼ਨਸ ਦਾ ਤੁਹਾਡਾ ਆਪਣਾ, ਰੋਟੀ ਪਾਣੀ ਤੁਹਾਡਾ ਪਰਮਾਤਮਾ ਨੇ ਉੱਧਰ ਵਧੀਆ ਚਲਾਇਆ। ਪਰ ਆ ਜਿਹੜਾ ਆ ਨਾ, ਇਹ ਜਿਹੜੀਆਂ ਟੁੱਟੀਆਂ ਗੰਢਣ ਵਾਲਾ ਕੰਮ ਭਾਜੀ ਹਰੇਕ ਨਹੀਂ ਕਰ ਸਕਦਾ। ਇਹ ਜਿਹੜਾ ਤੁਸੀਂ ਕਰ ਰਹੇ ਆ, ਹਰੇਕ ਕੋ ਜਾਣੀਆਂ ਵੀਡੀਓ ਜਾਣੀਆਂ, ਹਰੇਕ ਕੋ ਗਾਂ ਅਸੀਂ ਵੀ ਸ਼ੇਅਰ ਕਰਾਂਗੇ। ਮੈਂ ਪਹਿਲਾਂ ਵੀ ਸ਼ੇਅਰ ਕਰ ਰਿਹਾ, ਫੇਸਬੁੱਕ 'ਤੇ ਵੀ ਸ਼ੇਅਰ ਕਰ ਰਿਹਾ। ਮੈਨੂੰ ਮਤਲਬ 100 ਦੇ ਨੇੜੇ ਮੈਨੂੰ ਮੈਸੇਜ ਇਹ ਆ ਚੁੱਕਾ, ਆਈ ਵਾਂਟ ਟੂ ਗੋ ਬੈਕ, ਆਈ ਵਾਂਟ ਟੂ ਗੋ ਟੂ ਪਾਕਿਸਤਾਨ, ਮੈਂ ਵੀ ਪਾਕਿਸਤਾਨ ਜਾਣਾ ਚਾਹੁੰਦਾ। ਹੁਣ ਇੱਥੇ ਵੀ ਮੈਨੂੰ ਮੈਸੇਜ ਆ ਰਿਹਾ, ਜਿਨ੍ਹਾਂ ਬੰਦਿਆਂ ਨੂੰ ਮੈਂ ਪਹਿਲਾਂ ਜਾਣਦਾ ਨਹੀਂ ਸੀ, ਉੱਥੋਂ ਜਿੱਦਾਂ ਮੈਂ ਤੁਹਾਡਾ ਫਰੈਂਡ ਬਣਿਆ, ਗਾਂ ਤੋਂ ਫਰੈਂਡ, ਮੈਨੂੰ ਸਾਰੇ ਇਹ ਕਹਿ ਰਹੇ ਵੀ ਤੁਸੀਂ ਸਾਨੂੰ ਖਿਦਮਤ ਦਾ ਮੌਕਾ ਦਿਓ, ਚਾਹੇ ਪਾਣੀ ਦਾ ਗਲਾਸ ਪੀ ਕੇ ਜਾਓ। ਭਾਜੀ ਸੌਰੀ, ਇਹਦੇ ਲਈ ਸਾਡੇ ਕੋਲ ਵੀ ਟਾਈਮ ਆ, ਕਿਉਂਕਿ ਜ਼ਿੰਮੇਵਾਰੀਆਂ ਜਾਣਾ ਪੈਣਾ ਹਰੇਕ ਦਾ। ਪਰ ਹਰੇਕ ਭੈਣ ਭਾਈ ਦਾ ਪਾਕਿਸਤਾਨ 'ਚ ਬਹੁਤ ਬਹੁਤ ਤੁਹਾਡਾ ਧੰਨਵਾਦ ਆ, ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਬਖਸ਼ਿਆ। ਅਤੇ ਨਾਸਰ ਸਾਹਿਬ ਤੁਹਾਡਾ ਸਾਰਿਆਂ ਤੋਂ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਜੀ। ਤੁਸੀਂ ਐਨੀ ਟਾਈਮ ਜਦੋਂ ਮਰਜ਼ੀ ਆਓ, ਅਸੀਂ ਕਹਿੰਦੇ ਹੁੰਦੇ ਹਾਂ ਵੀ ਇਸ ਬਾਹਾਂ ਖੁੱਲ੍ਹੀਆਂ ਪੰਜਾਬੀਆਂ ਵਾਸਤੇ, ਸਾਰਿਆਂ ਵਾਸਤੇ, ਹਿੰਦੂ ਹੋਣ ਸਿੱਖ ਹੋਣ, ਸਾਰਿਆਂ ਵਾਸਤੇ ਆਓ। ਪਾਕਿਸਤਾਨ ਅਮਨ ਦਾ ਦੇਸ਼ ਹੈ, ਬੜਾ ਵਧੀਆ ਮੁਲਕ ਹੈ, ਇੱਥੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਜਿਵੇਂ ਹਵਾ ਬਣਾਇਆ ਗਿਆ। ਸੋ ਆਪਾਂ ਇਸ ਸਾਂਝ ਨੂੰ, ਜਿਹੜੀ ਵਿਛੋੜਿਆਂ ਤੋਂ ਬਾਅਦ ਸਾਂਝ ਬਣੀ ਹੈ, ਉਹਨੂੰ ਆਪਾਂ ਦੁਬਾਰਾ ਉਸ ਲੈਵਲ 'ਤੇ ਲੈ ਕੇ ਆਵਾਂਗੇ, ਜਿਵੇਂ ਸਾਨੂੰ ਸਾਡੇ ਬਾਬੇ ਇਹ ਬਜ਼ੁਰਗ ਪਹਿਲਾਂ ਦੱਸਦੇ ਵੀ ਐਵੇਂ ਸਾਂਝ ਸੀ। ਹਾਂਜੀ, ਨਹੀਂ ਉਸ ਤੋਂ ਵੀ ਵਧੀਆ ਹੋਵੇਗੀ, ਉਸ ਤੋਂ ਵੀ ਵਧੀਆ ਹੋਵੇਗੀ। ਇਸੇ ਕੋਸ਼ਿਸ਼, ਇਸੇ ਦੀ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਅਤੇ ਇਹਨਾਂ ਦੇ ਪਿੰਡ ਡਿਜਕੋਟ ਤੋਂ ਹੋ ਕੇ ਆਏ ਹਾਂ, ਅਤੇ ਉਹਦੀ ਵੀਡੀਓ ਅਗਲੇ ਐਪੀਸੋਡ 'ਚ ਵੇਖਣਾ ਨਾ ਭੁੱਲਿਓ ਕਿ ਕਿਸ ਤਰ੍ਹਾਂ ਬਜ਼ੁਰਗਾਂ ਨੇ ਇੱਕ ਇੱਕ ਘਰ ਦਾ ਦੱਸਿਆ ਵੀ ਆਹ ਫਲਾਣੇ ਦਾ, ਫਲਾਣੇ ਦਾ, ਫਲਾਣੇ ਦਾ, ਫਲਾਣੇ ਦਾ। ਇੱਕ ਇਹ ਗੱਲ ਬਜ਼ੁਰਗ ਸਾਡੇ, ਸੌਰੀ ਆਪਾਂ 84 ਸਾਲ ਉਮਰ ਆ ਅਤੇ ਬਿਲਕੁਲ ਅਨਪੜ੍ਹ ਆ। ਹਾਂਜੀ, ਤੇ ਕੱਲੇ ਘਰ ਦਾ ਘਰ ਦਾ ਪਤਾ, ਯਾਦਦਾਸ਼ਤ ਪੂਰੀ ਆ।
ਤੇ ਜਿੱਦਣ ਦਾ ਇਹਨਾਂ ਨੂੰ ਵੀਜ਼ਾ ਲੱਗਾ ਉਦੋਂ ਦੀ ਇਹਨਾਂ ਦੀ ਚਾਲ ਬਦਲੀ ਹੋ ਸੀ। ਉਦੋਂ ਦੇ ਇਹ ਪੱਬਾਂ ਭਾਰੀ ਤੁਰੇ ਫਿਰਦੇ ਸੀ। ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਕੋਲ ਪਹੁੰਚੇ। ਇਸੇ ਉਮੀਦ ਨਾਲ, ਇਸੀ ਕੋਸ਼ਿਸ਼ ਨਾਲ ਕਿ ਆਪਾਂ ਸਾਂਝਾਂ ਨੂੰ ਦੁਬਾਰਾ ਤੋਂ ਵਧਾਵਾਂਗੇ। ਮਿਲਦੇ ਹਾਂ ਫਿਰ, ਰੱਬ ਰੱਖਾ।